यार आ मेरी वीडियो ना मेरे परदेसी भैन भरावां वास्ते आ ਜਿਹੜੇ ਆਪਣੇ ਘਰ ਤੋਂ ਦੂਰ, ਆਪਣੇ ਬੱਚਿਆਂ ਤੋਂ ਦੂਰ, ਆਪਣੇ ਮਾਂ-ਬਾਪ ਤੋਂ ਦੂਰ, ਦੂਸਰੇ ਮੁਲਕਾਂ ਦੇ ਵਿੱਚ 7 ਸਮੁੰਦਰ ਪਾਰ ਮਿਹਨਤ ਕਰਨੇ ਵਾਸਤੇ, ਪੈਸੇ ਕਮਾਉਣ ਵਾਸਤੇ, ਆਪਣੇ ਘਰਦਿਆਂ ਨੂੰ ਸੁੱਖ ਦੇਣ ਵਾਸਤੇ, ਆਪਣੇ ਬੱਚਿਆਂ ਦੇ ਮੁਸਤਕਬਲ ਵਾਸਤੇ, ਆਪਣੇ ਬੱਚਿਆਂ ਦਾ ਰੋਸ਼ਨ ਮੁਸਤਕਬਲ ਵਾਸਤੇ, ਸੋਹਣਾ ਘਰ ਬਣਾਉਣ ਵਾਸਤੇ, ਢੇਰ ਸਾਰਾ ਪੈਸਾ ਕਮਾਉਣ ਵਾਸਤੇ ਆਪਣੀ ਮਾਂ ਦੀਆਂ, ਆਪਣੇ ਬਾਪ ਦੀਆਂ ਨਜ਼ਰਾਂ ਤੋਂ ਦੂਰ ਹੈਗੇ ਆ। ਯਾਰ ਤੁਸੀਂ ਆਪਣੇ ਪੁੱਤਰਾਂ ਧੀਆਂ ਵਾਸਤੇ ਨਾ ਮਿਹਨਤਾਂ ਕਰਦੇ ਹੋ, ਮਜ਼ਦੂਰੀਆਂ ਕਰਦੇ ਹੋ, ਦੂਸਰੇ ਮੁਲਕਾਂ 'ਚ ਜਾਂਦੇ ਹੋ, ਤੇ ਯਾਰ ਇੱਕ ਗੱਲ ਯਾਦ ਰੱਖੋ, ਆ ਵੀ ਤੁਹਾਡੇ ਮਾਂ-ਬਾਪ ਆ, ਇਹਨਾਂ ਦੇ ਵੀ ਤੁਸੀਂ ਪੁੱਤਰ ਹੈਗੇ ਹੋ, ਇਹਨਾਂ ਦੀਆਂ ਵੀ ਤੁਸੀਂ ਧੀਆਂ ਹੈਗੇ ਹੋ। ਇਹਨਾਂ ਨੇ ਪੂਰੀ ਜ਼ਿੰਦਗੀ ਤੁਹਾਨੂੰ ਪਾਲਿਆ ਮਿਹਨਤਾਂ ਦੇ ਨਾਲ, ਮਜ਼ਦੂਰੀਆਂ ਕਰ ਕਰਕੇ, ਸੋਚਦੇ ਰਹੇ ਕਿ ਸਾਡੇ ਪੁੱਤਰ ਕੁਛ ਬਣਨਗੇ। ਇਹਨਾਂ ਤੇ ਹੁਣ ਟਾਈਮ ਨਾ, ਉਹ ਕਹਿੰਦੇ ਹੁੰਦੇ ਆ ਕਿ ਪਿਛਲਾ ਟਾਈਮ ਆ ਗਿਆ, ਤੇ ਜਿਹੜਾ ਪਿਛਲਾ ਟਾਈਮ ਹੁੰਦਾ ਉਹ ਬੱਚਿਆਂ ਵਾਲਾ ਟਾਈਮ ਹੁੰਦਾ ਆ। ਉਸ ਟਾਈਮ ਤੁਹਾਨੂੰ ਇਹਨਾਂ ਦੀ ਵੀ ਕੇਅਰ ਇਦਾਂ ਹੀ ਕਰਨੀ ਪੈਣੀ ਹੈ ਜਿੱਦਾਂ ਤੁਸੀਂ ਆਪਣੇ ਬੱਚਿਆਂ ਦੀ ਕੇਅਰ ਕਰਦੇ ਹੋ। ਅਗਰ ਤੇ ਤੁਸੀਂ ਆ ਸਕਦੇ ਹੋ, ਅੱਲਾਹ ਤਾਲਾ ਨੇ ਤੁਹਾਨੂੰ ਤੌਫੀਕ ਦੇਤੀ ਆ, ਤੇ ਆਪਣੇ ਮਾਂ-ਬਾਪ ਨੂੰ 6 ਮਹੀਨਿਆਂ ਬਾਅਦ, ਸਾਲ ਬਾਅਦ, ਥੋੜੇ ਅਰਸੇ ਤੋਂ ਬਾਅਦ ਲਾਜ਼ਮੀ ਮਿਲਿਆ ਕਰੋ। ਮੈਂ ਹਰ ਕਿਸੇ ਦੇ ਵਾਸਤੇ ਨਹੀਂ ਇਹ ਕਹਿੰਦਾ, ਕੁਛ ਐਸੇ ਮੇਰੇ ਭੈਣ ਭਰਾ ਜਿਹੜੇ 5-5 ਸਾਲ, 10-10 ਸਾਲ ਮਾਂ-ਬਾਪ ਦੇ ਨਾਲ ਰਾਬਤਾ ਹੀ ਨਹੀਂ ਕਰਦੇ ਹੈਗੇ। ਕਰਨਗੇ ਫੋਨ ਤੇ ਥੋੜੀ ਜਿਹੀ ਗੱਲ ਕਰਨਗੇ, ਉਸ ਤੋਂ ਬਾਅਦ ਹਾਂਜੀ ਮਾਂ ਜੀ ਫਿਰ ਫੜਾਇਓ ਮੇਰੇ ਪੁੱਤਰ ਨੂੰ ਫੋਨ, ਮੇਰੀ ਧੀ ਨੂੰ ਫੋਨ ਫੜਾਇਓ, ਮੇਰੇ ਆਪਣੀ ਨੂੰਹ ਨੂੰ ਫੋਨ ਫੜਾਇਓ। ਅੱਛਾ ਘਰ ਦੀ ਹੁਣ ਅਸੀਂ ਮਸ਼ਵਰਾ ਕਰ ਲਈਏ ਨਾ ਯਾਰ। ਇਹ ਜਿਹੜੀ ਮਾਂ ਆ, ਇਹ ਜਿਹੜੇ ਬਾਪ ਆ ਨਾ, ਯਕੀਨ ਕਰੋ ਉਦੋਂ ਯਾਦ ਆਣੇ ਜਦੋਂ ਇਸ ਦੁਨੀਆ ਤੋਂ ਟੁਰ ਜਾਣੇ ਆ। ਅੱਲਾਹ ਪਾਕ ਸਾਰਿਆਂ ਦੇ ਮਾਂ-ਬਾਪ ਦੀ ਲੰਬੀ ਜ਼ਿੰਦਗੀ ਕਰੇ, ਇਹਨਾਂ ਨੂੰ ਨਾ ਭੁੱਲਿਆ ਕਰੋ।